ਪੰਜਾਬੀ ਰੇਡੀਓ USA ਸੁਣ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਲੈ ਕੇ ਹਾਜ਼ਰ ਹੋ ਗਏ ਆ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ ਪੰਜਾਬ ਤੋਂ ਤੇ ਸਾਨੂੰ ਦੱਸਣਗੇ ਉੱਥੇ ਦੀ ਕੀ ਖਬਰ। ਸਾਰਿਆਂ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ, ਰੇਡੀਓ ਸੈੱਟ ਤੇ ਨੈਟ ਤੇ ਫੋਨ ਤੇ ਫੋਨ ਤੇ ਸੁਣ ਲਈ ਤੁਸੀਂ ਨੰਬਰ ਡਾਇਲ ਕਰ ਸਕਦੇ ਆ। ਅਮਰੀਕਾ ਦੇ ਕਿਸੇ ਹਿੱਸੇ ਵਿੱਚ ਵੀ ਰਹਿੰਦੇ ਆ ਜੀ 832 551 5029 8325515029। ਦੂਸਰਾ ਫੋਨ ਨੰਬਰ 6054756868। ਜੇ ਤੁਸੀਂ ਨੈਟ ਤੇ ਸੁਣਨਾ www.punjabiradiousa.com। ਵਾਸ਼ਿੰਗਟਨ, ਨੇਵਾਡਾ ਤੇ ਕੈਲੀਫੋਰਨੀਆ ਦੇ ਵਿੱਚ ਤੁਸੀਂ ਰੇਡੀਓ ਸੈੱਟ ਤੇ ਵੀ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ। ਉਹ ਕਿੱਥੋਂ ਮਿਲਦੇ ਨੇ ਜੀ, ਉਹ ਤੁਸੀਂ ਕਾਲ ਕਰਕੇ ਸਾਡੇ ਤੋਂ ਪਤਾ ਕਰ ਸਕਦੇ ਆ। ਤੇ ਹੁਣ ਆਪਾਂ ਗੱਲਬਾਤ ਕਰਦੇ ਆ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ, ਥੈਂਕ ਯੂ ਜੀ। ਬਲਤੇਜ ਪੰਨੂ ਜੀ, ਜਿਵੇਂ ਸਰਕਾਰ ਹੁਣ ਬਣ ਜਾਣੀ ਆ ਤੇ ਉੱਥੇ ਜਿਹੜੀਆਂ ਇਲੈਕਸ਼ਨਾਂ ਦਾ ਕੰਮ ਖਤਮ ਹੋ ਗਿਆ ਤੇ ਅਗਲੀਆਂ ਜਿਹੜੀਆਂ ਗਤੀਵਿਧੀਆਂ ਸ਼ੁਰੂ ਹੋਈਆਂ ਆ ਤੇ ਆਪਾਂ ਪੰਜਾਬ ਤੋਂ ਸ਼ੁਰੂ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਸਾਡੀ ਸੱਤਾਧਾਰੀ ਪਾਰਟੀ ਆ ਉੱਥੇ ਵੀ ਇਲੈਕਸ਼ਨਾਂ ਹੋਈਆਂ ਆ ਤੇ ਜਿਹੜੇ ਸਾਡੇ ਬਾਦਲ ਪਰਿਵਾਰ ਆ ਜਿਹੜੀ ਸੱਤਾਧਾਰੀ ਪਾਰਟੀ ਆ ਕੀ ਉਹ ਅਜੇ ਵੀ ਕੌਮਾਂ ਦੇ ਵਿੱਚ ਹੀ ਆ ਜਾਂ ਉਹ ਬਾਹਰ ਨਿਕਲੇ ਆ? ਤਿੰਨ ਕੌਮਾਂ ਦੇ ਵਿੱਚ ਆ ਜੀ। ਮੀਟਿੰਗ ਜਿਹੜੀ ਆ ਉਹ ਲਾਈ ਜ਼ਰੂਰ ਹੈ ਜੀ ਚੰਡੀਗੜ੍ਹ ਦੇ ਵਿੱਚ, ਪਰ ਖੁਦ ਅਜੇ ਵੀ ਸਾਹਮਣੇ ਮੀਡੀਆ 'ਚ ਨਹੀਂ ਆਏ। ਹਰਸਿਮਰਤ ਕੌਰ ਬਾਦਲ ਹੋਰਾਂ ਦਾ ਇੱਕ ਲਿਖਤੀ ਜਿਹੜਾ ਬਿਆਨ ਆ ਉਹਨਾਂ ਨੇ ਪ੍ਰੈਸ ਨੂੰ ਜਾਰੀ ਕੀਤਾ, ਉਹ ਜ਼ਰੂਰ ਆਇਆ ਕਿ ਉਹਨਾਂ ਦੀ ਜਿਹੜੀ ਇਖਲਾਕੀ ਜਿੱਤ ਹੋਈ ਹੈ, ਮਨਪ੍ਰੀਤ ਬਾਦਲ ਦੀ ਹਾਰ ਹੋਈ ਹੈ, ਇਹ ਜ਼ਰੂਰ ਆਇਆ। ਅਦਰਵਾਈਜ਼ ਅਜੇ ਤੱਕ ਨਾ ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੋਰੀ, ਨਾ ਛੋਟੇ ਸੁਖਬੀਰ ਸਿੰਘ ਬਾਦਲ ਹੋਰੀ, ਨਾ ਬਿਕਰਮ ਸਿੰਘ ਮਜੀਠੀਆ, ਨਾ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਸਾਹਮਣੇ ਆਏ ਨੇ ਲੋਕਾਂ ਦੇ ਸਵਾਲਾਂ ਦਾ ਜਵਾਬ ਜਿਹੜਾ ਉਹ ਦੇਣ ਦੇ ਵਾਸਤੇ, ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਦੇ ਵਾਸਤੇ ਜਿਹੜੇ ਲੋਕਾਂ ਦੇ ਸਵਾਲ ਪੱਤਰਕਾਰਾਂ ਕੋਲੇ ਪਹੁੰਚੇ ਹੋਏ ਨੇ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਮੀਟਿੰਗ ਹੋਈ ਹੈ ਕੁਝ ਅੰਦਰੂਨੀ ਸੂਤਰ ਦੱਸਦੇ ਨੇ ਕਿ ਸੁਖਬੀਰ ਸਿੰਘ ਬਾਦਲ ਹੋਰੀ ਡਾਢੇ ਔਖੇ ਨੇ ਜਥੇਦਾਰਾਂ ਤੇ, ਜਿਹੜੇ ਉਹਨਾਂ ਦੇ ਕਾਲੇ ਭਰਦੇ ਰਹੇ, ਫਲਾਨੀ ਸੀਟ ਲੱਖ ਨਾਲ ਜਿੱਤ ਲਈ, ਧਮਕਾਨੀ ਸੀਟ 2.5 ਲੱਖ ਨਾਲ ਜਿੱਤ ਲਈ, ਜਦੋਂ ਮਸ਼ੀਨਾਂ ਤੋਂ ਨਿਕਲਿਆ ਤਾਂ ਕੁਝ ਹੋਰ ਹੀ ਨਿਕਲਿਆ। ਇਹ ਵੀ ਕਿਹਾ ਜਾ ਰਿਹਾ ਕਿ ਕਈ ਮੰਤਰੀਆਂ ਦੇ ਪਰ ਕੁਤਰੇ ਜਾਣਗੇ, ਕਈ ਜਿਹੜੇ ਹਲਕੇ ਜਥੇਦਾਰ ਨੇ ਜਿਹੜੇ ਲਾਏ ਹੋਏ ਹਲਕਾ ਇੰਚਾਰਜ, ਕਿਉਂਕਿ ਉਹ ਹੈ ਤਾਂ ਹਲਕਾ ਇੰਚਾਰਜ ਪਰ ਮੈਂ ਉਹ ਲੱਲੇ ਦੇ ਪੈਰ 'ਚ ਬਿੰਦੀ ਜ਼ਰੂਰ ਪਾਉਣਾ, ਹਲਕਾ ਇੰਚਾਰਜ ਨੇ। ਜਿੰਨੇ ਪੈਸੇ ਉਹ ਇਕੱਠੇ ਕਰ ਰਹੇ ਨਾ ਹਲਕੇ ਹੋਏ, ਉਹ ਹਲਕੇ ਨੇ ਜੀ, ਹਲਕਾ ਇੰਚਾਰਜ ਨੀਗੇ। ਉਹਨਾਂ ਦੇ ਉੱਤੇ ਵੀ ਸ਼ਿਕੰਜਾ ਜਿਹੜਾ ਜੀ ਉਹ ਕੱਸਿਆ ਜਾਊਗਾ। ਇਹ ਕਿਹਾ ਜਾ ਰਿਹਾ ਜੀ ਕਿ ਜੇ ਵਾਰਡ ਲੈਵਲ ਤੇ ਵੀ ਜਾਈਏ ਤੇ ਵਾਰਡ ਲੈਵਲ ਤੇ ਵੀ ਅਕਾਲੀ ਜਿਹੜੇ ਨੇ ਬਹੁਤੇ ਥਾਵਾਂ ਤੋਂ ਹਾਰੇ ਨੇ। ਜੇ ਪਟਿਆਲੇ ਦੀ ਗੱਲ ਹੀ ਕਰੀਏ, ਹਰ ਵਾਰਡ ਤੋਂ ਅਕਾਲੀ ਜਿਹੜੇ ਨੇ ਉਹ ਹਾਰੇ ਨੇ, ਹਰ ਵਿਧਾਨ ਸਭਾ ਤੋਂ ਜਿਹੜੇ ਉਹ ਹਾਰੇ ਨੇ। ਸ਼ਾਇਦ ਇਸੇ ਕਰਕੇ ਕਿ ਸਵਾਲ ਜਿਹੜੇ ਨੇ ਉਹ ਬੜੇ ਤੱਤੇ ਹੋਣੇ ਨੇ, ਇਸ ਕਰਕੇ ਸਾਰੇ ਸ਼ਾਇਦ ਜਿਹੜੇ ਉਹ ਸਾਹਮਣੇ ਨਹੀਂ ਆ ਰਹੇ ਜੀ। ਤੇ ਅਗਲੀ ਗੱਲ ਕਰੀਏ, ਜਿਵੇਂ ਭਾਜਪਾ ਨੇ ਬਹੁਮਤ ਲੈ ਲਿਆ, ਕੀ ਉਹ ਸਰਕਾਰ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਆ? ਜੀ ਬਿਲਕੁਲ, ਇਸ ਵੇਲੇ ਸਰਕਾਰ ਬਣਾਉਣ ਦੇ ਵਾਸਤੇ ਜੀ ਸਭ ਕੁਝ ਜਿਹੜਾ ਸਰਗਰਮੀ ਉਹ ਤੇਜ਼ ਹੋ ਚੁੱਕੀ ਹੋਈ ਆ। ਮੁਲਾਕਾਤਾਂ ਜਿਹੜੀਆਂ ਨੇ ਉਹ ਨਿਰੰਤਰ ਜਾਰੀ ਨੇ। ਜਿਹੜੇ ਨਰਿੰਦਰ ਮੋਦੀ ਨੇ ਉਹ ਇਸ ਵੇਲੇ ਦਿੱਲੀ ਦੇ ਵਿੱਚ ਨੇ, ਉਹਨਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਦੇ ਨਾਲ ਘਰੇ ਜਾ ਕੇ ਜੋਸ਼ੀ ਦੇ ਨਾਲ ਜਿਹੜੀਆਂ ਉਹ ਮੀਟਿੰਗਾਂ ਵਗੈਰਾ ਨੇ ਉਹ ਕੀਤੀਆਂ ਨੇ। ਔਰ ਇਹ ਵੀ ਮਤਲਬ ਕਰਨਾਟਕਾ ਦੇ ਆਗੂ ਜਿਹੜੇ ਯੇਦੂਯੁਰੱਪਾ, ਉਹਨਾਂ ਦੇ ਬਿਹਾਰ ਦੇ ਭਾਜਪਾ ਇਕਾਈ ਦੇ ਪ੍ਰਧਾਨ ਦੇ ਨਾਲ ਵੀ ਜਿਹੜੀ ਮੁਲਾਕਾਤ ਹੈ ਉਹ ਕੀਤੀ ਹੈ। ਬੇਸ਼ੱਕ ਕਿਹਾ ਜਾ ਰਿਹਾ ਸੰਘ ਪਰਿਵਾਰ ਦੇ ਵੱਲੋਂ ਕਿ ਸਾਡਾ ਹੁਣ ਕੋਈ ਰੋਲ ਨੀਗਾ, ਭਾਵ ਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ ਹੁਣ ਸਰਕਾਰ ਤੋਂ ਕੁਝ ਨਹੀਂ ਲੈਣਾ। ਪਰ ਅਸਲ ਗੱਲ ਇਹ ਹੈ ਕਿ ਰਿਮੋਟ ਕੰਟਰੋਲ ਦੇ ਵਿੱਚ ਬੈਟਰੀਆਂ ਸੰਘ ਪਰਿਵਾਰ ਨੇ ਪਾ ਲਈਆਂ ਨੇ ਕਿ ਕਿਵੇਂ ਉਹਨੇ ਜਿਹੜਾ ਇਹਨੂੰ ਚਲਾਉਣਾ। ਬੇਸ਼ੱਕ ਇੱਕ ਨਾਅਰਾ ਬੜਾ ਪ੍ਰਚਲਿਤ ਕੀਤਾ ਸੀ ਨਰਿੰਦਰ ਮੋਦੀ ਹੋਰਾਂ ਨੇ, ਉਹ ਕਹਿੰਦੇ ਸਨ ਅੱਛੇ ਦਿਨ ਆਣੇ ਵਾਲੇ ਹੈ। ਜਿੱਧਰ ਜਿੱਤੇ ਉਧਰ ਵੀ ਉਹ ਸਟੇਜ ਤੋਂ ਜਾ ਕੇ ਵਡੋਦਰਾ ਦੇ ਵਿੱਚ ਕਹਿੰਦੇ ਸਨ ਅੱਛੇ ਦਿਨ ਆਣੇ ਵਾਲੇ ਹੈ। ਦੂਜਾ ਇੱਕ ਪੱਖ ਇਹ ਹੈ ਸਰਕਾਰ ਦੇ ਸਹੁੰ ਚੁੱਕਦਿਆਂ ਸਾਰੀ ਯਕਮੁਸ਼ਤ ਜਿਹੜਾ ਹੈ ਜੀ ਉਹ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਤੈਅ ਹੈ। ਗੈਸ ਦੀਆਂ ਪ੍ਰਾਈਸਿਸ ਜਿਹੜੀਆਂ ਨੇ ਉਹ ਵਾਧਾ ਹੋਊਗਾ। ਅੱਛੇ ਦਿਨ ਭਾਰਤੀ ਜਨਤਾ ਪਾਰਟੀ ਦੇ ਆ ਗਏ, ਪਰ ਆਮ ਬੰਦੇ ਦੇ ਮਾੜੇ ਦਿਨ ਆਉਣੇ ਵਾਲੇ ਹੈ ਜੀ। ਬਿਲਕੁਲ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਆ ਪਹਿਲਾਂ ਹੀ ਕਹਿ ਰਹੀ ਸੀਗੀ ਕਿ ਇਹਨਾਂ ਦੀਆਂ ਜਿਹੜੀਆਂ ਪ੍ਰਾਈਸਾਂ ਆ ਉਹ ਵਧਾਉਣੀਆਂ ਆ, ਤਾਂ ਬਿਲਕੁਲ ਜੀ ਅੱਛੇ ਦਿਨ ਇਹਨਾਂ ਦੇ ਆਉਣ ਵਾਲੇ ਆ। ਤੇ ਅਗਲੀ ਗੱਲ ਕਰੀਏ ਕਿ ਜਿਵੇਂ ਕਾਂਗਰਸ ਦਾ ਜਿਹੜਾ ਅੰਦਰੂਨੀ ਕਾਟੋ ਕਲੇਸ਼ ਆ ਉਹ ਤੇ ਮੇਰੇ ਖਿਆਲ ਦੇ ਵਿੱਚ ਹੁਣ ਪੂਰੇ ਸਿਖਰਾਂ ਤੇ ਹੋਊਗਾ, ਕਿਉਂਕਿ ਉਹਨਾਂ ਦੇ ਪ੍ਰਧਾਨ ਵੀ ਹਾਰ ਗਏ ਆ ਤੇ ਇਹਨਾਂ ਦੇ ਵਿੱਚ ਕੋਈ ਰੱਦੋ ਬਦਲ ਹੋਣ ਦੀਆਂ ਸੰਭਾਵਨਾ ਹੈ?
ਲੱਗਦਾ ਨਹੀਂ ਜੀ, ਕਿਉਂਕਿ ਇਸ ਵੇਲੇ ਜਿਹੜਾ ਕਾਂਗਰਸ ਦਾ ਕਾਟੋ ਕਲੇਸ਼ ਸੀਗਾ ਜੀ, ਉਹ ਖੁੱਲ ਕੇ ਖਾਨਾ ਜੰਗੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਸਾਹਮਣੇ ਆ ਰਿਹਾ ਜੀ। ਜਿੱਥੇ ਇੱਕ ਪਾਸੇ ਕਪਤਾਨ ਦਾ ਧੜਾ ਜਿਹੜਾ ਜੀ ਉਹ ਨਿਰੰਤਰ ਦਬਾਅ ਬਣਾ ਰਿਹਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਉੱਤੇ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਜਿਹੜਾ ਦੇ ਦੇਣ। ਇਸੇ ਦੇ ਤਹਿਤ, ਇਸ ਦਬਾਅ ਦੇ ਤਹਿਤ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਡੇਰਾ ਬਾਬਾ ਨਾਨਕ ਤੋਂ ਵਿਧਾਇਕ ਵਜੋਂ ਉਹਨਾਂ ਨੇ ਅਸਤੀਫਾ ਜਿਹੜਾ ਉਹ ਨਹੀਂ ਦਿੱਤਾ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਦਾ ਅਸਤੀਫਾ ਵੀ ਜਿਹੜਾ ਆ ਗਿਆ, ਜਿਹੜਾ ਕਿ ਇੱਕ ਦੂਜਾ ਪੱਖ ਹੈ, ਉਹ ਕਪਤਾਨ ਦੇ ਉੱਤੇ ਪ੍ਰੈਸ਼ਰ ਬਣਾਉਣ ਦੇ ਵਾਸਤੇ ਦਿੱਤਾ ਗਿਆ। ਇਹਦੇ ਨਾਲ ਬਾਜਵਾ ਧੜਾ ਜਿਹੜਾ ਉਹ ਵੀ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ। ਉਹਨਾਂ ਨੇ ਲਿਸਟਾਂ ਜਿਹੜੀਆਂ ਨੇ ਉਹ ਬਣਾਉਣੀਆਂ ਸ਼ੁਰੂ ਕਰਤੀਆਂ, ਜਾਰੀ ਕੀਤੀਆਂ ਨੇ ਕਿ ਕਪਤਾਨ ਹੋਰਾਂ ਨੇ ਕਿਵੇਂ ਜਿਹੜੇ ਕਈ ਕਾਂਗਰਸੀ ਨੇ ਉਹਨਾਂ ਨੂੰ ਹਰਾਇਆ। ਉਹ ਦੂਜਾ ਪੱਖ ਆਪਣਾ ਜਿਹੜਾ ਪੇਸ਼ ਕਰ ਰਿਹਾ। ਇਹ ਪਤਾ ਲੱਗਾ ਕਿ ਕਾਂਗਰਸ ਹਾਈ ਕਮਾਂਡ ਦੇ ਕੋਲੇ ਸਾਰੀਆਂ ਕਾਤਰਾਂ ਜਿਹੜੀਆਂ ਨੇ ਪਹੁੰਚ ਗਈਆਂ ਨੇ, ਕਿਵੇਂ ਕਿਵੇਂ ਇੱਥੇ ਪੰਜਾਬ ਵਿੱਚ ਕੰਮ ਕਰ ਰਹੀ ਹੈ। ਪਰ ਮੁਸ਼ਕਲ ਹਾਈ ਕਮਾਂਡ ਦੀ ਇਹ ਬਣੀ ਹੋਈ ਆ, ਉਹ ਤਾਂ ਆਪ ਵਿਚਾਰੇ ਡ੍ਰਿਪ ਦੇ ਉੱਤੇ ਲੱਗੇ ਹੋਏ ਨੇ। ਗਲੂਕੋਸ ਥੋੜਾ ਚੜ੍ਹ ਲੈਂਦੇ ਫਿਰ ਸ਼ਾਇਦ ਇਸ ਪਾਸੇ ਉਹ ਕੁਛ ਨਾ ਕੁਛ ਜਿਹੜਾ ਜੀ ਫੈਸਲਾ ਲੈਣਗੇ, ਪਰ ਉਦੋਂ ਤੱਕ ਸ਼ਾਇਦ ਕਾਂਗਰਸ ਆਪਣਾ ਹੋਰ ਨੁਕਸਾਨ ਕਰਾ ਲੇ ਪੰਜਾਬ 'ਚ। ਜੀ, ਜਿਵੇਂ ਤੁਸੀਂ ਹੁਣ ਕਾਂਗਰਸ ਦੀ ਗੱਲ ਕੀਤੀ ਆ, ਤੇ ਕੀ ਇਹ ਵੀ ਆਪਣੀ ਚੀਰ-ਫਾੜ ਕਰਨਗੇ ਕਿ ਇਹਨਾਂ ਨੂੰ ਕਿਉਂ ਹਾਰ ਹੋਈ ਆ, ਇਹ ਵਿਰੋਧੀ ਧਿਰ ਦੇ ਵਿੱਚ ਬੈਠਣ ਦੇ ਵੀ ਯੋਗ ਨਹੀਂ ਰਹੇ? ਅੱਜ ਕਾਂਗਰਸ ਹਾਈ ਕਮਾਂਡ ਦੀ ਜਿਹੜੀ ਵਰਕਿੰਗ ਕਮੇਟੀ ਹੈ ਜੀ, ਉਹਦੀ ਮੀਟਿੰਗ ਰੱਖੀ ਗਈ ਆ ਦਿੱਲੀ ਦੇ ਵਿੱਚ। ਇਹ ਸਮਝਿਆ ਜਾ ਰਿਹਾ ਹੈ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਜਿਹੜੀ ਹੈ ਇਸ ਮੀਟਿੰਗ ਦੀ ਪ੍ਰਧਾਨਗੀ ਕਰੂਗੀ। ਮੰਨਿਆ ਜਾ ਰਿਹਾ ਹੈ ਕਿ ਕਈ ਸ਼ਖਸੀਅਤਾਂ ਦੇ ਸੰਬੰਧੀ ਸਵਾਲ ਜਿਹੜੇ ਨੇ ਉਹ ਖੜੇ ਹੋਣਗੇ। ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਜਿਹੜਾ ਜੀ, ਉਹਦੇ ਉੱਤੇ ਵੀ ਸਵਾਲ ਖੜੇ ਹੋ ਸਕਦੇ ਨੇ। ਹੋ ਸਕਦਾ ਇੰਨੀ ਹਿੰਮਤ ਨਾ ਹੋਵੇ ਕਾਂਗਰਸੀਆਂ 'ਚ, ਤਾਂ ਬਾਕੀਆਂ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਨੇ ਉਹ ਜ਼ਰੂਰ ਲੱਗਣਗੇ। ਚੀਰ-ਫਾੜ ਜਿਹੜੀ ਆ ਉਹ ਕੀ ਕਰੂਗੀ ਕਾਂਗਰਸ ਇਹਦੇ ਵਿੱਚ, ਇਹ ਕੁਛ ਨਹੀਂ ਪਤਾ, ਕਿਉਂਕਿ ਜੋ ਮੰਦਾ ਹਾਲ ਕਾਂਗਰਸ ਦਾ ਬੀਬੀ ਸੋਨੀਆ ਗਾਂਧੀ ਦੀ ਵਜ੍ਹਾ ਕਰਕੇ, ਆਪਣੀ ਪੁੱਤ ਪ੍ਰਸਤੀ ਦੀ ਵਜ੍ਹਾ ਕਰਕੇ ਹੋਇਆ ਜੀ, ਜ਼ਿੰਮੇਵਾਰ ਤਾਂ ਇਹ ਦੋਨੋਂ ਨੇ। ਇਹਨਾਂ ਨੂੰ ਹੁਣ ਸਵਾਲ ਪੁੱਛਣ ਦੀ ਹਿੰਮਤ ਜਿਹੜੀ ਆ ਉਹ ਕੌਣ ਕਰੂਗਾ? ਇਹ ਤਾਂ ਉਹ ਲੱਗਦਾ ਜੀ ਕਿ ਜਿਹੜੀ ਹਾਰ ਦਾ ਠੀਕਰਾ ਹੈ ਉਹ ਕਿਸੇ ਨਾ ਕਿਸੇ ਸਿਰ ਭੰਨਿਆ ਜਾਊਗਾ। ਕਿਹਦੇ ਸਿਰ ਭੰਨਿਆ ਜਾਊਗਾ, ਇਹ ਥੋੜਾ ਜਿਹਾ ਇੰਤਜ਼ਾਰ ਜਿਹੜਾ ਜੀ ਉਹ ਕਰਨਾ ਪਊਗਾ। ਸ਼ਾਇਦ ਹੋ ਸਕਦਾ ਬਲੀ ਦਾ ਬੱਕਰਾ ਡਾਕਟਰ ਮਨਮੋਹਨ ਸਿੰਘ ਹੋਰੀ ਨਾ ਮਰ ਜਾਣ। ਜੀ ਬਿਲਕੁਲ। ਤੇ ਜੀ ਅਗਲੀ ਗੱਲ ਕਰੀਏ, ਜਿਵੇਂ ਇੱਕ ਨੌਜਵਾਨ ਨੂੰ ਪੁਲਿਸ ਨੇ ਚੱਕ ਕੇ ਖਪਾ ਦਿੱਤਾ, ਕਿਤੇ ਮਾਰ ਦਿੱਤਾ ਤੇ ਉਹਦੀ ਜਿਹੜੀ ਲਾਸ਼ ਆ ਉਹ ਰੋੜ ਦਿੱਤੀ ਆ, ਕੀ ਉਸ ਦੇ ਵਿੱਚ ਕੁਝ ਹੋਰ ਗ੍ਰਿਫਤਾਰੀਆਂ ਹੋਈਆਂ ਜਾਂ ਨਹੀਂ? ਇਹਦੇ ਵਿੱਚ 3 ਜਿਹੜੇ ਪੁਲਿਸ ਵਾਲੇ ਨੇ ਜੀ, ਉਹਨਾਂ ਨੂੰ ਹੋਰ ਬਰਖਾਸਤ ਜਿਹੜਾ ਜੀ ਉਹ ਕਰ ਦਿੱਤਾ ਹੈ। ਇਹਨਾਂ 'ਚ ਇੰਸਪੈਕਟਰ ਨੌਰਨ ਸਿੰਘ, ਹੈੱਡ ਕਾਂਸਟੇਬਲ ਅਮਨਦੀਪ ਸਿੰਘ ਤੇ ਲਖਵਿੰਦਰ ਸਿੰਘ ਜਿਹੜੇ ਉਹ ਸ਼ਾਮਲ ਨੇ ਜੀ। ਇਹ ਪਤਾ ਲੱਗਾ ਅਮਨਦੀਪ ਸਿੰਘ ਤੇ ਲਖਵਿੰਦਰ ਸਿੰਘ ਨੂੰ ਬਰਖਾਸਤ ਜਿਹੜਾ ਜੀ ਉਹ ਕੀਤਾ ਗਿਆ। ਇਹ ਮਾਮਲਾ ਜਿਹੜਾ ਜੀ ਕਾਫੀ ਤੂਲ ਫੜਦਾ ਜਾ ਰਿਹਾ ਹੈ। ਇਹਦੇ ਵਿੱਚ ਜਿਹੜੇ ਅੰਮ੍ਰਿਤਸਰ ਤੋਂ ਕੁਝ ਨੇਤਾ ਨੇ ਜੀ, ਲਕਸ਼ਮੀਕਾਂਤ ਚਾਵਲਾ, ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ, ਮਨਜੀਤ ਸਿੰਘ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮੋਹਕਮ ਸਿੰਘ, ਹਰਮਿੰਦਰ ਸਿੰਘ ਗਿੱਲ ਜਿਹੜੇ ਨੇ ਉਹ ਹਾਜ਼ਰ ਨੇ ਜੀ। ਉਹਨਾਂ ਨੇ ਇੱਕ ਜਿਹੜਾ ਬਿਕਰਮਜੀਤ ਸਿੰਘ ਜਿਹੜਾ ਸੀਗਾ, ਉਹਦੇ ਨਿਮਿਤ ਖੰਡ ਪਾਠ, ਉਹਦਾ ਪਿੰਡ ਜਿਹੜਾ ਧੰਨੂਪੁਰ ਆ, ਉਹਦੇ ਵਿੱਚ ਭੋਗ ਦੇ ਮੌਕੇ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਮ੍ਰਿਤਕ ਦਾ ਭਰਾ ਆ, ਉਹਨੇ ਕਿਹਾ ਕਿ ਪਰਿਵਾਰ ਇਸ ਮਾਮਲੇ ਦੇ ਉੱਤੇ ਹੋ ਰਹੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ। ਇਹਦੀ ਇੱਕ ਬੈਕ ਸਟੇਜ ਕਹਾਣੀ ਵੀ ਹੈ। ਜਿਹੜਾ ਬਿਕਰਮਜੀਤ ਸਿੰਘ ਹੈ ਉਹ ਨਸ਼ਿਆਂ ਦੀ ਤਸਕਰੀ ਦੇ ਵਿੱਚ ਕੁਝ ਸਮੇਂ ਤੋਂ ਜਿਹੜਾ ਉਹ ਲੱਗਿਆ ਹੋਇਆ ਸੀਗਾ, ਔਰ ਜਿਹੜੀ ਪੁਲਿਸ ਹੈ ਉਹਨੂੰ ਫੜਨਾ ਚਾਹੁੰਦੀ ਸੀ ਕੁਝ ਇਸ ਤਰੀਕੇ ਦੇ ਨਾਲ ਕਿ ਇਹ ਪਤਾ ਲੱਗੇ ਕਿ ਉਹ ਅੱਗੋਂ ਨਸ਼ੇ ਜਿਹੜੇ ਕਿੱਥੋਂ ਲੈ ਕੇ ਆਉਂਦਾ। ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕਤਲ ਮਾਮਲੇ ਦੇ ਵਿੱਚ ਬੰਦਾ ਜਿਹੜਾ ਸੀਗਾ ਉਹ ਜ਼ਮਾਨਤ ਤੇ ਆਇਆ ਹੋਵੇ ਤੇ ਇਸ ਲੈਵਲ ਤੱਕ ਨਸ਼ੇ ਦੀ ਤਸਕਰੀ ਜਿਹੜੀ ਕਰਦਾ ਹੋਵੇ। ਜਦੋਂ ਪੁਲਿਸ ਨੇ ਉੱਤੋਂ ਜਾਤ ਬੋਚਿਆ ਤੇ ਕੁੱਟਮਾਰ ਦੇ ਵਿੱਚ ਉਹਦੀ ਮੌਤ ਜਿਹੜੀ ਆ ਉਹ ਹੋ ਗਈ ਦੱਸੀ ਜਾਂਦੀ ਹੈ। ਬੇਸ਼ੱਕ ਪੁਲਿਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਇਹਦੇ ਤੋਂ ਜਵਾਬਦੇਹੀ ਤੋਂ ਬਚਾਇਆ ਨਹੀਂ ਜਾ ਸਕਦਾ, ਜਾਂ ਜਿਹੜੀ ਕਾਰਵਾਈ ਹੋਈ ਆ ਮੁਅੱਤਲ ਹੋਣ ਵਾਲੀ ਉਹ ਸਹੀ ਆ, ਪਰ ਨਾਲ ਦੀ ਨਾਲ ਇਹ ਵੀ ਹੈ, ਇਹ ਨਹੀਂ ਭੁੱਲਣਾ ਚਾਹੀਦਾ ਕਿ ਨਸ਼ੇ ਦੀ ਤਸਕਰੀ ਦੇ ਵਿੱਚ ਕਿਹੋ ਦੇ ਲੋਕ ਲੱਗੇ ਹੋਏ ਨਹੀਂ, ਲਾਏ ਹੋਏ ਨੇ ਜੀ। ਤੋ ਇਹ ਜਿਹੜਾ ਜੀ ਜਿਹੜੀ ਬਿਕਰਮ ਸਿੰਘ ਦੀ ਮੌਤ ਆ, ਬਿਕਰਮਜੀਤ ਦੀ ਮੌਤ ਆ ਨਾ ਜੀ, ਇਹਨੇ ਬਹੁਤ ਸਾਰੇ ਸਵਾਲ ਜਿਹੜੇ ਨੇ ਨਾ ਉਹਨਾਂ ਨੂੰ ਦੱਬ ਦਿੱਤਾ ਕਿ ਕੌਣ ਲੋਕ ਸਨ ਜਿਹੜੇ ਬਿਕਰਮਜੀਤ ਸਿੰਘ ਦੇ ਪਿੱਛੇ ਨੇ, ਜਿਹੜੇ ਉਹਨੂੰ ਜੇਲ੍ਹ ਦੇ ਵਿੱਚੋਂ ਜਿਨ੍ਹਾਂ ਦੇ ਨਾਲ ਸੰਪਰਕ ਹੋਇਆ ਤੇ ਕਿਹਨਾਂ ਨੇ ਉਹਨੂੰ ਨਸ਼ੇ ਦੇ ਵਿੱਚ ਲਾਇਆ ਹੋਇਆ ਸੀਗਾ, ਔਰ ਕਿਸ ਲੈਵਲ ਤੱਕ ਉਹ ਤਸਕਰੀ ਦੇ ਵਿੱਚ ਸ਼ਾਮਲ ਸੀਗਾ ਜੀ। ਜਿਹੜਾ ਨੌਰਨ ਸਿੰਘ ਹੈ ਨਾ, ਜਿਹਨੂੰ ਇਹਦੇ ਵਿੱਚ ਮੁਅੱਤਲ ਕੀਤਾ ਗਿਆ, ਉਹਦਾ ਜਿਹੜਾ ਟਰੈਕ ਰਿਕਾਰਡ ਆ ਜੀ ਉਹ ਦੱਸਦਾ ਹੈ ਕਿ ਉਹ ਬਹੁਤ ਸਾਰੇ ਨਸ਼ਿਆਂ ਦੇ ਸਮਗਲਰਾਂ ਨੂੰ ਫੰਡ ਦੇ ਵਿੱਚ ਉਹਦੀ ਅਹਿਮ ਭੂਮਿਕਾ ਰਹੀ ਹੈ। ਪਰ ਇੱਥੇ ਸਵਾਲੀਆ ਚਿੰਨ੍ਹ ਕਈ ਲੱਗੇ।
ਜੀ ਬਿਲਕੁਲ, ਜਿਵੇਂ ਤੁਸੀਂ ਹੁਣ ਨਸ਼ਿਆਂ ਦੀ ਗੱਲ ਕੀਤੀ ਆ ਕਿ ਕਿੰਨੇ ਨੌਜਵਾਨ ਆ ਜਿਹੜੇ ਨਸ਼ਿਆਂ ਵੱਲ ਲਾਏ ਆ। ਜਿਵੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ 4 ਕੈਂਡੀਡੇਟ ਜਿੱਤੇ ਆ, ਕੀ ਇਹ ਨਸ਼ਿਆਂ ਦੇ ਵਿਰੁੱਧ ਕੋਈ ਗੱਲ ਉਠਾਉਣਗੇ? ਅੱਜ ਦਿੱਲੀ ਦੇ ਵਿੱਚ ਜਿਹੜੀ ਇਹਦੀ ਮੀਟਿੰਗ ਹੋ ਰਹੀ ਹੈ ਆਮ ਆਦਮੀ ਪਾਰਟੀ ਦੀ, ਉਹਦੇ ਵਿੱਚ ਇਹ ਪਤਾ ਲੱਗਿਆ ਜੀ ਵੀ ਡਾਕਟਰ ਗਾਂਧੀ ਹੋਰਾਂ ਦੇ ਨਾਲ ਵੀ ਗੱਲ ਹੋਈ ਸੀ, ਭਗਵੰਤ ਮਾਨ ਹੋਰਾਂ ਦੇ ਨਾਲ ਵੀ 12 ਵਜੇ ਅੱਜ ਮੀਟਿੰਗ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਧੰਨਵਾਦੀ ਦੌਰਾ ਹੈ ਉਹਦੇ ਨਾਲ ਨਾਲ ਆਮ ਆਦਮੀ ਪਾਰਟੀ ਇਹ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ, ਡਰੱਗ ਦੇ ਖਿਲਾਫ ਜਿਹੜਾ ਜੀ ਇੱਕ ਵੱਡੀ ਮੁਹਿੰਮ ਜਿਹੜੀ ਆ ਉਹ ਸ਼ੁਰੂ ਕੀਤੀ ਜਾਵੇ, ਜਿਹੜੀ ਕਿ ਇਸ ਵੇਲੇ ਸਮੇਂ ਦੀ ਲੋੜ ਵੀ ਆ। ਕਿਵੇਂ ਉਹ ਸ਼ੁਰੂ ਕਰਦੇ ਨੇ ਇਹ ਵੀ ਪਤਾ ਲੱਗਿਆ ਜੀ ਕਿ ਜਿਹੜੇ ਡੀ ਐਡਿਕਸ਼ਨ ਸੈਂਟਰ ਨੇ ਉਹਦੇ ਇੱਕ ਦਾ ਦੌਰਾ ਵੀ ਭਗਵੰਤ ਮਾਨ ਹੋਰਾਂ ਨੇ ਅੰਮ੍ਰਿਤਸਰ ਦੇ ਵਿੱਚ ਕੀਤਾ। ਇਹ ਸਮਝਦੇ ਨੇ ਕਿ ਜਿਹੜੇ ਨੌਜਵਾਨ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਉਹ ਜਾਣ ਤਾਂ ਕਿੱਥੇ ਜਾਣ। ਇਹਦੇ ਵਾਸਤੇ ਵੀ ਕੁਝ ਮਦਦ ਜਿਹੜੀ ਹੈ ਜੀ ਉਹ ਆਮ ਆਦਮੀ ਪਾਰਟੀ ਇਹਨਾਂ ਨੂੰ ਦਵਾ ਸਕਦੀ ਹੈ। ਜਿਵੇਂ ਇਹਨਾਂ ਦੇ ਜਿੱਤੇ ਹੋਏ ਨੇਤਾਵਾਂ ਦੇ ਗੱਲਾਂ ਤੋਂ ਪਤਾ ਲੱਗਦਾ ਜੀ, ਬੜੀ ਚੰਗੀ ਗੱਲ ਹੈ, ਪਰ ਇਹ ਇੰਨਾ ਜ਼ਰੂਰ ਹੈ ਜੀ ਕਿ ਇਹ ਬਿਆਨਾਂ ਤੱਕ ਸੀਮਤ ਨਾ ਰਹਿ ਜੇ। ਵਾਕਿਆ ਹੀ ਇਹਦੇ ਵਿੱਚ ਇਹ ਹੈ ਜੀ ਕਿ ਤੁਰੰਤ ਇਹਦੇ ਉੱਤੇ ਕਾਰਵਾਈ ਕਰਨ ਦੀ ਜ਼ਰੂਰਤ ਹੈ। ਨਹੀਂ ਪੰਜਾਬ ਜਿਹੜਾ ਜੀ ਉਹ ਇਹ ਖੁਸ਼ੀ ਕਿੰਨੀ ਕੁ ਦੇਰ ਮਨਾਈ ਜਾ ਸਕਦੀ ਹੈ ਜੀ ਕਿ ਇੱਕ ਨਵੀਂ ਧਿਰ ਜਿਹੜੀ ਆ ਉਹ ਉੱਠ ਖੜੀ ਆ ਤੇ ਜਿਹੜੀ ਸੱਤਾਧਾਰੀ ਧਿਰ ਜਿਹੜੀ ਆ ਜੀ ਉਹ ਡਾਵਾਡੋਲ ਹੈ ਇਸ ਵੇਲੇ। ਇਹ ਸਿਆਸੀ ਬਿਆਨਬਾਜ਼ੀ ਆਪਣੀ ਜਗ੍ਹਾ ਦੇ ਉੱਤੇ ਹੁੰਦੀ ਰਹੂਗੀ, ਰੀਅਲ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਜੰਗ ਲੜਨ ਦੀ ਲੋੜ ਹੈ ਇਸ ਵੇਲੇ। ਜੀ ਤੇ ਅੱਗੇ ਆਈਏ ਨਤੀਸ਼ ਕੁਮਾਰਵਾਲ, ਜਿਵੇਂ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਆ ਉਹ ਦੇ ਦਿੱਤਾ ਆ ਤੇ ਉਹਨਾਂ ਦਾ ਅਸਤੀਫਾ ਹਜੇ ਤੱਕ ਜਿਹੜਾ ਮਨਜ਼ੂਰ ਨਾ ਹੋਣ ਦੇ ਬਰਾਬਰ ਹੀ ਆ ਕਿ ਉਹਨਾਂ ਦਾ ਅਸਤੀਫਾ ਜਿਹੜਾ ਉਹ ਨਹੀਂ ਮਨਜ਼ੂਰ ਕਰ ਰਹੇ, ਪਰ ਉਹਨਾਂ ਦੀ ਜਿਹੜੀ ਅੜੀ ਆ ਅਜੇ ਉਹ ਕਾਇਮ ਹੀ ਆ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਦਾ ਜਿਹੜਾ ਅਸਤੀਫਾ ਆ ਉਹ ਮਨਜ਼ੂਰ ਕਰ ਲੈਣਗੇ ਜਾਂ ਉਹ ਇਸੇ ਤਰ੍ਹਾਂ ਅੜੇ ਰਹਿਣਗੇ? ਪਾਰਟੀ ਦੇ ਵਿਧਾਇਕਾਂ ਨੇ ਜੀ ਸਰਬਸੰਮਤੀ ਦੇ ਨਾਲ ਨਿਤਿਸ਼ ਕੁਮਾਰ ਨੂੰ ਆਪਣਾ ਨੇਤਾ ਫੇਰ ਚੁਣਿਆ ਔਰ ਇਹ ਕਿਹਾ ਕਿ ਉਹ ਅਸਤੀਫਾ ਆਪਣਾ ਵਾਪਸ ਲੈ ਲੈਣ, ਪਰ ਨਿਤਿਸ਼ ਕੁਮਾਰ ਉਹਨਾਂ ਨੇ ਜਿਹੜਾ ਜੀ ਉਹਨਾਂ ਦਾ ਫੈਸਲਾ ਮੰਨਣ ਤੋਂ ਨਾ ਕੀਤੀ ਹੈ। ਇਹ ਪਤਾ ਲੱਗਾ ਕਿ ਨਿਤਿਸ਼ ਕੁਮਾਰ ਨੂੰ ਮੁੱਖ ਮੰਤਰੀ ਬਣੇ ਰਹਿਣ ਲਈ ਕਿਹਾ ਗਿਆ ਔਰ ਉਹਨਾਂ ਦੇ ਨਿਵਾਸ ਅੱਗੇ ਧਰਨਾ ਦੇਣ ਦੀ ਧਮਕੀ ਵੀ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਇੱਕ ਦਿਨ ਦੀ ਮੋਹਲਤ ਜਿਹੜੀ ਹੈ ਨਿਤਿਸ਼ ਕੁਮਾਰ ਹੋਰਾਂ ਨੇ ਇਹਨਾਂ ਵਿਧਾਇਕਾਂ ਤੋਂ ਲਈ ਹੈ। ਅੱਜ ਉਹ ਆਪਣਾ ਫੈਸਲਾ ਜਿਹੜਾ ਹੈ ਉਹ ਦੱਸਣਗੇ ਕਿ ਕੀ ਉਹਨਾਂ ਨੇ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਕਰਨਾ, ਭਾਵ ਕਿ ਉਹ ਵਾਪਸ ਲੈਂਦੇ ਨੇ ਜਾਂ ਨਹੀਂ। ਇੱਕ ਗੱਲ ਤਾਂ ਹੈ ਜੀ, ਨਿਤਿਸ਼ ਕੁਮਾਰ ਵਰਗੇ ਕੁਝ ਸਿਆਸਤਦਾਨ ਅਜੇ ਵੀ ਬੈਠੇ ਨੇ ਜਿਨ੍ਹਾਂ ਨੇ ਬਿਹਾਰ ਨੂੰ ਪੈਰਾਂ ਸਿਰ ਕੀਤਾ ਔਰ ਉਹ ਜਿਹੜੀ JDU ਦੀ ਹਾਰ ਹੋਈ ਆ ਤੇ ਬਿਹਾਰ ਦੇ ਵਿੱਚ ਉਹਦੀ ਜ਼ਿੰਮੇਵਾਰੀ ਲੈਂਦੇ ਆ। ਉਹਨਾਂ ਨੇ ਅਸਤੀਫਾ ਜਿਹੜਾ ਜੀ ਉਹ ਦਿੱਤਾ, ਨਹੀਂ ਤਾਂ ਇੱਥੇ ਤਾਂ ਉਹ ਵੀ ਨੇ ਜੀ ਜਿਹੜੇ ਹਾਰ ਕੇ ਵੀ ਅੰਦਰ ਹੀ ਬੜੇ ਬੈਠੇ ਨੇ। ਗੱਲ ਅਸਤੀਫੇ ਦੀ ਤਾਂ ਦੂਰ ਦੀ ਗੱਲ, ਉਹ ਗੱਲ ਹੀ ਨਹੀਂ ਕਰ ਰਹੇ। ਜੀ ਬਿਲਕੁਲ, ਜਿਵੇਂ ਤੁਸੀਂ ਉਹ ਨਤੀਸ਼ ਕੁਮਾਰ ਦੇ ਅਸਤੀਫੇ ਦੀ ਗੱਲ ਕੀਤੀ ਆ, ਪੰਜਾਬ ਦੇ ਵਿੱਚ ਵੀ ਜਿਹੜੀ ਆ ਇਹ ਗੱਲ ਲਾਗੂ ਹੁੰਦੀ ਆ ਕਿ ਕਿਵੇਂ ਭਾਜਪਾ ਗੱਠਜੋੜ ਆ ਜਿਹੜਾ ਅਕਾਲੀਆਂ ਦੇ ਨਾਲ ਆ, ਇਹਨਾਂ ਨੂੰ ਵੀ ਜਿਹੜੀ ਆ ਨਮੋਸ਼ੀ ਹੋਈ ਆ, ਪਰ ਕੀ ਇਹਨਾਂ ਦਾ ਨੈਤਿਕ ਤੌਰ ਤੇ ਇਹਨਾਂ ਦਾ ਵੀ ਫਰਜ਼ ਤੇ ਬਣਦਾ ਹੈ ਨਾ ਕਿ ਇੱਥੋਂ ਵੀ ਜਿਹੜਾ ਆ ਪੰਜਾਬ ਤੋਂ ਵੀ ਅਸਤੀਫਾ ਹੋਣਾ ਚਾਹੀਦਾ ਸੀ? ਟੈਕਨੀਕਲੀ ਤਾਂ ਬਿਲਕੁਲ ਜੀ, ਟੈਕਨੀਕਲੀ ਸਰਕਾਰ ਜਿਹੜੀ ਆ ਉਹ ਹਾਰੀ ਹੈ ਇਸ ਵੇਲੇ। ਵਿਧਾਨ ਸਭਾ ਦੇ ਜੇਕਰ ਹਲਕਿਆਂ ਦੀ ਗੱਲ ਕੀਤੀ ਜਾਵੇ, ਕੱਲ ਵੀ ਆਪਾਂ ਡੀਟੇਲ ਦੇ ਵਿੱਚ ਜਿਹੜੀ ਗੱਲ ਕੀਤੀ ਸੀ ਕਿ ਵਿਧਾਨ ਸਭਾ ਵਾਲੇ ਮਾਮਲਿਆਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹ ਅੱਗੇ ਲੰਘ ਗਈ ਹੈ ਅਕਾਲੀ ਦਲ ਤੋਂ ਔਰ ਟੈਕਨੀਕਲੀ ਸਰਕਾਰ ਜਿਹੜੀ ਆ ਉਹ ਘੱਟ ਗਿਣਤੀ ਦੇ ਵਿੱਚ ਹੈ। ਇਸ ਕਰਕੇ ਉਹਨਾਂ ਨੂੰ ਜਿਹੜਾ ਮੋਰਲ ਜਿਹੜਾ ਡਿਊਟੀ ਸਮਝਦਿਆਂ ਹੋਇਆ ਬਿਲਕੁਲ ਅਸਤੀਫਾ ਤਾਂ ਜਿਹੜਾ ਜੀ ਉਹ ਦੇਣਾ ਚਾਹੀਦਾ, ਪਰ ਗੱਲ ਤਾਂ ਹੈ ਮੋਰਲ ਸਮਝੇ ਕੋਈ ਤਾਂ ਹੀ। ਜੀ ਬਿਲਕੁਲ। ਤੇ ਜੀ ਹੁਣ ਅਜਨਾਮਾ ਕਿ ਮਾੜੀ ਨਾਲ ਨਿਤੀਸ਼ ਹੁਣ ਬਹੁਤ ਹੋਈ, ਕੀਤੀ ਸੇਵਾ ਦਾ ਪਿਆ ਨਾ ਮੁੱਲ ਬੇਲੀ। ਮਾੜੀ ਨਾਲ ਨਿਤੀਸ਼ ਹੁਣ ਬਹੁਤ ਹੋਈ, ਕੀਤੀ ਸੇਵਾ ਦਾ ਪਿਆ ਨਾ ਮੁੱਲ ਬੇਲੀ। ਦਾਅਵੇ ਕਿਸੇ ਵਿਕਾਸ ਦੇ ਨਹੀਂ ਦੌੜੇ, ਨਾਲ ਮੋਦੀ ਦੇ ਲੋਕ ਗਏ ਤੁੱਲ ਬੇਲੀ। ਹੁੰਜਾ ਸੀਟਾਂ ਨੂੰ ਮਾਰ ਗਿਆ ਹੈ ਮਾਰ ਮੋਦੀ, ਪੱਲੇ ਪਈਆਂ ਨਿਤੀਸ਼ ਦੋ ਪੁੱਲ ਬੇਲੀ। ਤੀਰ ਉੱਪਰ ਨਿਸ਼ਾਨੇ ਦੇ ਨਹੀਂ ਲੱਗਾ, ਖੇੜ ਮੋਦੀ ਦਾ ਗਿਆ ਹੈ ਫੁੱਲ ਬੇਲੀ। ਦਿੱਤਾ ਅੱਕ ਸੀ ਆਖ ਨਿਤੀਸ਼ ਆਖਿਰ, ਮੈਨੂੰ ਛੱਡੋ ਤੇ ਚੁਣੋ ਕੋਈ ਹੋਰ ਲੀਡਰ। ਦਿੱਤਾ ਅੱਕ ਸੀ ਆਖ ਨਿਤੀਸ਼ ਆਖਿਰ, ਮੈਨੂੰ ਛੱਡੋ ਤੇ ਚੁਣੋ ਕੋਈ ਹੋਰ ਲੀਡਰ। ਕੀਤਾ ਕੁਛ ਨਹੀਂ ਜਾਂਦਾ ਬਿਹਾਰ ਮੈਥੋਂ, ਲੱਭੋ ਠੱਗ ਜਾਂ ਲੱਭ ਲੋ ਚੋਰ ਲੀਡਰ।